ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਕੁਛ ਕੁ ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰਸ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਦੇ ਸਕਦੇ ਹੋ www.chicagopizzatwist.com। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਮਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਮਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਗੱਲ ਕਰਦੇ ਹਾਂ ਕਾਂਗਰਸ ਦੀ। ਕਾਂਗਰਸ ਨੇ ਗੁਜਰਾਤ ਦੇ ਵਿੱਚ ਜਾ ਕੇ ਮੋਦੀ ਦੇ ਗੜ੍ਹ ਦੇ ਵਿੱਚ ਹੀ ਬਿਗਲ ਵਜਾਤਾ। ਦੇਖੋ ਜੀ, ਕਾਂਗਰਸ ਦੀ ਅਹਿਮ ਲੀਡਰਸ਼ਿਪ ਜਿਹੜੀ ਸੀਗੀ ਜੀ ਉਹ ਇੱਥੇ ਗੁਜਰਾਤ ਦੇ ਵਿੱਚ ਪਹੁੰਚੀ ਔਰ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਜਿਹੜੇ ਦੀ ਉਹ ਮੌਜੂਦ ਸੀਗੇ ਔਰ ਇੱਕ ਵੱਡੇ ਇਕੱਠ ਦੇ ਵਿੱਚ ਉਹਨਾਂ ਨੇ ਹਮਲੇ ਜਿਹੜੇ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਉੱਤੇ ਔਰ ਪ੍ਰਧਾਨ ਮੰਤਰੀ ਦੇ ਉੱਤੇ ਜਿਹੜੇ ਉਹ ਕੀਤੇ। ਪ੍ਰਧਾਨ ਮੰਤਰੀ ਮੋਦੀ ਦੇ ਪਿੱਤਰੀ ਸੂਬੇ ਤੋਂ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਾਂਗਰਸ ਨੇ ਕਿਹਾ ਕਿ ਉਹ ਚੋਣਾਂ ਦੇ ਦੌਰਾਨ ਬਿਹਤਰ ਤਬਦੀਲੀ ਤੇ ਦੇਸ਼ ਦੀ ਵਿਗੜੀ ਆਰਥਿਕ ਸੁਧਾਰਨ ਲਈ ਲੋਕਾਂ ਤੱਕ ਜਿਹੜਾ ਜੀ ਉਹ ਪਹੁੰਚ ਕਰੇਗੀ। ਕਾਂਗਰਸ ਨੇ ਸਾਬਰਮਤੀ ਆਸ਼ਰਮ ਦੇ ਵਿੱਚ ਜਿਹੜਾ ਸੀਗਾ ਜੀ ਉਹ ਪਹਿਲਾਂ ਇਹਦੀ ਸ਼ੁਰੂਆਤ ਕੀਤੀ ਔਰ ਇਹ ਜਿਹੜਾ ਜੀ ਪ੍ਰਧਾਨ ਮੰਤਰੀ ਤੇ ਪਹਿਲਾ ਹੱਲਾ ਜਿਹੜਾ ਸੀ ਉਹ ਬੋਲਿਆ ਗਿਆ। ਔਰ ਇਹਦੀ ਜਿਹੜੀ ਦੀ ਵਿਸ਼ੇਸ਼ ਥੋੜ੍ਹੀ ਗੱਲ ਇਹ ਰਹੀ ਕਿ ਪ੍ਰਿਅੰਕਾ ਗਾਂਧੀ ਵਾਡਰਾ ਨੇ ਪਹਿਲੀ ਸਿਆਸੀ ਰੈਲੀ ਜਿਹੜੀ ਸੀ ਉਹਦੇ ਵਿੱਚ ਮੋਦੀ ਸਰਕਾਰ ਨੂੰ ਘੇਰਿਆ ਔਰ ਇਹ ਕਿਹਾ ਕਿ ਜੋ ਕੁਝ ਦੇਸ਼ ਦੇ ਵਿੱਚ ਹੋ ਰਿਹਾ ਉਹ ਦੇਖ ਕੇ ਸਭ ਦਾ ਮਨ ਜਿਹੜਾ ਉਦਾਸ ਹੁੰਦਾ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਲੋਕਾਂ ਨੂੰ ਬੇਮਤਲਬ ਦੇ ਮੁੱਦਿਆਂ ਤੋਂ ਉਹ ਚੌਕਸ ਰਹਿਣ ਔਰ ਆਪਣੀ ਵੋਟ ਦਾ ਹਥਿਆਰ ਦੀ ਤਰ੍ਹਾਂ ਇਸਤੇਮਾਲ ਜਿਹੜਾ ਉਹ ਕਰਨ। ਉਹਨੇ ਇਹ ਗੱਲ ਕਹੀ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਤਬਾਹ ਕੀਤਾ ਜਾ ਰਿਹਾ, ਜਿੱਧਰ ਵੀ ਵੇਖੋ ਨਫ਼ਰਤ ਫੈਲਾਈ ਜਿਹੜੀ ਜਾ ਰਹੀ ਹੈ। ਔਰ ਉਹਨਾਂ ਕਿਹਾ ਕਿ ਸਾਡੇ ਲਈ ਇਹ ਤੋਂ ਵੱਧ ਅਹਿਮ ਕੁਛ ਨਹੀਂ ਕਿ ਦੇਸ਼ ਦੀ ਰਾਖੀ ਇਸ ਮੌਕੇ ਤੇ ਜਿਹੜੀ ਉਹ ਕੀਤੀ ਜਾਵੇ। ਜਿਹੜੀ ਸੋਨੀਆ ਗਾਂਧੀ ਹੈ ਜੀ ਉਹਨੇ ਵੀ ਇਸ ਰੈਲੀ ਨੂੰ ਸੰਬੋਧਨ ਕੀਤਾ ਔਰ ਇਸ ਰੈਲੀ ਦੀ ਇੱਕ ਗੱਲ ਜਿਹੜੀ ਹੋਰ ਵੱਡੀ ਰਹੀ ਕਿ ਜਿਹੜਾ ਪਾਟੀਦਾਰ ਜਿਹੜਾ ਅੰਦੋਲਨ ਚਲਾ ਰਿਹਾ ਜਿਹੜਾ ਸੀਗਾ ਜੀ ਹਾਰਦਿਕ ਪਟੇਲ, ਜਿਹੜਾ ਕਿ ਉੱਥੇ ਯੂਥ ਦੇ ਵਿੱਚ ਬਹੁਤ ਫੇਮਸ ਹੈ। ਔਰ ਜਦੋਂ ਇੱਥੇ ਚੋਣਾਂ ਹੋਈਆਂ ਸੀ ਗੁਜਰਾਤ ਦੇ ਵਿੱਚ ਤੇ ਕਾਂਗਰਸ ਦੇ ਨਾਲ ਉਹਨੇ ਚੋਣ ਗੱਠਜੋੜ ਕੀਤਾ ਸੀਗਾ, ਜਿਹਦੇ ਕਰਕੇ ਕਾਂਗਰਸ ਨੇ ਨੈਕ ਟੂ ਨੈਕ ਫਾਈਟ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ ਗੁਜਰਾਤ 'ਚ ਦਿੱਤੀ ਸੀਗੀ। ਹਾਰਦਿਕ ਪਟੇਲ ਨੇ ਜਿਹੜਾ ਸੀ ਜੀ ਕਾਂਗਰਸ ਦੀ ਵੱਡੀ ਲੀਡਰਸ਼ਿਪ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਗਿਆ ਔਰ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮ ਸਿਆਸਤ ਦੇ ਵਿੱਚ ਉਹਨੇ ਆਪਣੇ ਫੈਸਲੇ ਨੂੰ, ਆਪਣੇ ਦਾਖਲੇ ਨੂੰ ਜਿਹੜਾ ਜੀ ਉਚਿਤ ਠਹਿਰਾਉਂਦਿਆਂ ਹੋਇਆ ਇਹ ਗੱਲ ਕਹੀ ਆ ਕਿ ਉਹ ਗੁਜਰਾਤ ਦੇ 6 ਕਰੋੜ ਲੋਕਾਂ ਲਈ ਬਿਹਤਰ ਤਰੀਕੇ ਦੇ ਨਾਲ ਕੰਮ ਜਿਹੜਾ ਜੀ ਉਹ ਕਰ ਸਕਦਾ। ਔਰ ਉਹਨਾਂ ਨੇ ਜਿਹੜਾ ਸੀਗਾ ਹਾਰਦਿਕ ਪਟੇਲ ਦੇ ਆਉਣ ਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਗੁਜਰਾਤ ਦੇ ਵਿੱਚ ਕਾਂਗਰਸ ਨੂੰ ਜਿਹੜਾ ਜੀ ਉਹ ਇੱਕ ਹੁੰਗਾਰਾ ਮਿਲਣ ਦੀ ਆਸ ਹੈ, ਜਿਹੋ ਜਿਹਾ ਕਿ ਉਹਦੇ ਨਾਲ ਗੱਠਜੋੜ ਕਰਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੇ ਕਾਰਗੁਜ਼ਾਰੀ ਦਿਖਾਈ ਸੀ ਜੀ। ਤੇ ਅੱਗੇ ਕਰਤਾਰਪੁਰ ਲਾਂਘੇ ਦੀ ਜੇ ਗੱਲ ਕਰੀਏ, ਲੋਕਾਂ ਨੂੰ ਬੜੇ ਸ਼ੱਕ ਨੇ ਇਸ ਦੇ ਉੱਤੇ ਤੇ ਉਸ ਅਟਾਰੀ ਦੇ ਵਿੱਚ ਮੀਟਿੰਗ ਹੋ ਗਈ ਪਾਕਿਸਤਾਨੀ ਵਫਦ ਦੇ ਨਾਲ। ਜੇ ਆਪਾਂ ਇੱਧਰ ਗੱਲ ਕਰੀਏ ਭਾਰਤ ਵਾਲੀ ਸਾਈਡ ਦੇ ਉੱਤੇ ਪੰਜਾਬ ਦੀ ਡੇਰਾ ਬਾਬਾ ਨਾਨਕ ਤੇ ਨੇੜੇ ਤੇੜੇ ਜਿਹੜੀਆਂ ਪਿੱਲਰ ਲਾਏ ਸੀਗੇ ਜੀ ਕਿੱਥੋਂ ਕਿੱਥੋਂ ਦੀ ਇਹ ਹਾਈਵੇ ਲੰਘਣਾ ਤੇ ਲਾਂਘਾ ਜਿਹੜਾ ਜੀ ਕੁਝ 56 ਕਿੱਲੇ ਜਿਹੜੇ ਆ ਉਹ ਆਉਂਦੇ ਆ ਇਹਦੇ ਵਿੱਚ। ਉਦੋਂ ਬਾਅਦ ਜਿਹੜੀ ਟੀਮ ਨਹੀਂ ਆਈ। ਕਿਸਾਨ ਪਹਿਲਾਂ ਇਹ ਸੋਚਦੇ ਸੀਗੇ ਕਿ ਸ਼ਾਇਦ ਉਹਨਾਂ ਦੀ ਜਿਹੜੀ ਫਸਲ ਆ ਉਹ ਪੱਕਣ ਨਹੀਂ ਦਿੱਤੀ ਜਾਊਗੀ, ਪਰ ਹੁਣ ਜਿਹੜਾ ਜੀ ਉਹ ਰੇਹਾਂ ਸਪਰੇਆਂ ਜਿਹੜੀਆਂ ਉਹ ਪਾਉਣ ਲੱਗੇ ਆ ਜਿਹੜੀ ਕਣਕ ਨੂੰ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਣਕ ਵੱਢਣ ਤੋਂ ਬਾਅਦ ਹੀ ਅੱਗੇ ਜਿਹੜੀ ਜੀ ਉਹ ਕਹਾਣੀ ਤੁਰੂਗੀ। ਕੰਮ ਥੋੜਾ ਠੰਡਾ ਪਿਆ ਜੀ। ਪਰ ਦੂਜੇ ਪਾਸੇ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਜਿਹੜੇ ਨੇ ਉਹ ਕਰਤਾਰਪੁਰ ਲਾਂਘੇ ਦੇ ਨਾਲ ਸੰਬੰਧਿਤ ਜਿਹੜੀ ਕਾਰਜਵਿਧੀ ਆ ਉਹਦੇ ਖਰੜੇ ਨੂੰ ਅੰਤਿਮ ਰੂਪ ਦੇਣ ਦੇ ਵਾਸਤੇ ਭਲਕੇ 14 ਮਾਰਚ ਨੂੰ ਅੰਮ੍ਰਿਤਸਰ ਦੇ ਨੇੜੇ ਅਟਾਰੀ ਦੇ ਵਿੱਚ ਮੀਟਿੰਗ ਕਰਨਗੇ। ਮੀਟਿੰਗ ਦੋਵਾਂ ਮੁਲਕਾਂ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀ ਇਹਦੇ ਵਿੱਚ ਸ਼ਿਰਕਤ ਕਰਨਗੇ। ਦੋਵਾਂ ਧਿਰਾਂ 'ਚ ਪ੍ਰੋਜੈਕਟ ਦੇ ਬਾਰੇ
ਜਿਹੜੇ ਟੈਕਨੀਕਲ ਜਿਹੜੀ ਆ ਪੱਧਰ ਉਹਦੀ ਚਰਚਾ ਹੋਊਗੀ। ਔਰ ਪੁਲਵਾਮਾ ਦਹਿਸ਼ਤੀ ਹਮਲੇ ਤੋਂ 1 ਮਹੀਨੇ ਤੋਂ ਬਾਅਦ ਇਹ ਮੀਟਿੰਗ ਬੜੀ ਅਹਿਮ ਹੈ ਜਿਹੜੀ ਇਹ ਹੋ ਰਹੀ ਆ। ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਜਿਹੜੇ ਸਿੱਖ ਸ਼ਰਧਾਲੂਆਂ ਦੀ ਪਾਕਿਸਤਾਨ ਦੇ ਵਿੱਚ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਜਿਹੜੀ ਜੀ ਉਹ ਰੀਝ ਨੂੰ ਲੈ ਕੇ ਜਿਹੜਾ ਜੀ ਉਹ ਪਾਕਿਸਤਾਨ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਜਿਹੜਾ ਦਹਿਸ਼ਤੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਦਰਮਿਆਨ ਟਕਰਾਅ ਜਿਹੜਾ ਜੀ ਉਹਦੇ ਚੱਲਦਿਆਂ ਹੋਇਆ ਇਸ ਵੇਲੇ ਤਣਾਅ ਜਿਹੜਾ ਉਹ ਸਿਖਰ ਤੇ ਆ। ਔਰ ਇਹਦੇ ਦਰਮਿਆਨ ਇਹ ਮੀਟਿੰਗ ਜਿਹੜੀ ਆ ਜੀ ਹੋ ਰਹੀ ਆ, ਜਿਹੜੀ ਬੜੀ ਅਹਿਮ ਕਹੀ ਜਾ ਸਕਦੀ ਆ। ਜਿਹੜਾ ਇਹ ਮੀਟਿੰਗ ਜਿਹੜੀ ਹੋਣੀ ਹੈ ਇਸ ਤੋਂ ਬਾਅਦ ਇੱਕ ਵਫਦ ਜਿਹੜਾ ਜੀ ਉਹ ਭਾਰਤ ਦਾ ਉਹ ਪਾਕਿਸਤਾਨ ਦੇ ਵਿੱਚ ਜਿਹੜਾ ਜੀ ਉਹ ਜਾਊਗਾ ਔਰ ਉੱਥੇ ਇਹ ਜਿਹੜਾ ਜੀ ਇਹਨੂੰ ਫਾਈਨਲ ਜਿਹੜਾ ਜੀ ਉਹ ਦੇਊਗਾ ਸਾਰੇ ਕੁਛ ਨੂੰ। ਇਹ ਜਿਹੜਾ ਜੀ ਡੇਰਾ ਬਾਬਾ ਨਾਨਕ ਤੋਂ ਜਿਹੜੀ ਸਰਹੱਦ ਹੈ ਜੀ ਉਹ ਤੋਂ 4.5 ਕਿਲੋਮੀਟਰ ਦੂਰ ਜਿਹੜਾ ਜੀ ਹੈ। ਔਰ ਸਿੱਖ ਭਾਈਚਾਰੇ ਦੇ ਵਾਸਤੇ ਇਹ ਬੜਾ ਅਹਿਮ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ 18 ਸਾਲ ਇੱਥੇ ਬਿਤਾਏ। ਔਰ ਇਹ ਵੀ ਸੱਚਾਈ ਹੈ ਕਿ ਜਿਹੜਾ ਬਹੁਤਾ ਕੰਮ ਹੈ ਉਹ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਹੈ। ਇਸ ਪਾਸੇ ਜਿਹੜਾ ਜੀ ਉਹ ਕੰਮ ਥੋੜਾ, ਪਰ ਜਿੰਨੀ ਰਫਤਾਰ ਸਲੋ ਆ ਇੰਨਾ ਵੀ ਥੋੜਾ ਨਹੀਂ ਗਾ ਜਿੰਨਾ ਜਿਹੜਾ ਜੀ ਉਹ ਸਮਝਿਆ ਜਾ ਰਿਹਾ। ਔਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਮੀਟਿੰਗ ਤੋਂ ਬਾਅਦ ਇਸ ਸਾਈਡ ਦੇ ਉੱਤੇ ਜਿਹੜਾ ਜੀ ਉਹ ਵੀ ਕੰਮ ਤੇਜ਼ ਹੋਊਗਾ। ਔਰ ਜਿਹੜੀ ਸਰਕਾਰ ਹੈ ਜੀ ਉਹਨੇ ਇਸ ਪੱਖੋਂ ਠੀਕ ਆ, ਦੋਨਾਂ ਸਰਕਾਰਾਂ ਨੇ ਇਹ ਗੱਲਬਾਤ ਨਹੀਂ ਰੋਕੀ ਔਰ ਇਹ ਕਿਹਾ ਕਿ ਸਿਰਫ ਜਿਹੜਾ ਜੀ ਲਾਂਘੇ ਦੇ ਸੰਬੰਧੀ ਹੀ ਗੱਲਬਾਤ ਜਿਹੜੀ ਹੈ ਜੀ ਉਹ ਜਾਊਗੀ। ਕਿਉਂਕਿ ਪਹਿਲਾਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਸੀ ਜਿਹੋ ਜਿਹਾ ਤਣਾਅ ਬਣਿਆ ਆ ਕਿ ਕਿਤੇ ਕਰਤਾਰਪੁਰ ਲਾਂਘੇ ਦੇ ਉੱਤੇ ਵੀ ਇਹਦਾ ਪਰਛਾਵਾਂ ਜਿਹੜਾ ਉਹ ਨਾ ਪਵੇ। ਸੋ ਇਹ ਸਭ ਕਾਸੇ ਤੋਂ ਪਾਸੇ ਹਟਦਿਆਂ ਹੋਇਆ ਭਲਕੇ ਦੀ ਜਿਹੜੀ ਮੀਟਿੰਗ ਆ ਕੱਲ੍ਹ ਨੂੰ ਹੋਣ ਵਾਲੀ ਅਟਾਰੀ ਦੇ ਵਿੱਚ ਉਹ ਬੜੀ ਅਹਿਮ ਹੈ ਜੀ। ਤੇ ਅੱਗੇ ਕਹਿੰਦੇ ਵੀ ਕਿਸਾਨ ਬਹੁਤ ਅਮੀਰ ਹੋ ਜਾਣੇ ਆ, ਉਹਨਾਂ ਦੇ ਖਾਤੇ ਭਰਪੂਰ ਹੋਣਗੇ। ਬਿਲਕੁਲ ਜੀ, ਚੋਣ ਜ਼ਾਬਤੇ ਦੇ ਦੌਰਾਨ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਉਹਦੇ 2-2000 ਜਿਹੜਾ ਜੀ ਉਹ ਪਹੁੰਚ ਰਹੇ ਆ। 3 ਦਿਨਾਂ ਤੋਂ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਇਹ ਪੈਸੇ ਜਿਹੜੇ ਆ ਜੀ ਉਹ ਆ ਰਹੇ ਆ। ਚੋਣਾਂ ਦੇ ਦਿਨ ਹੋਣ ਕਰਕੇ ਕਿਸਾਨਾਂ ਨੂੰ ਇਹ ਜਿਹੜੇ ਜੀ ਪੈਸੇ ਪਹੁੰਚਣ ਤੋਂ ਬਹੁਤੀ ਹੈਰਾਨੀ ਨਹੀਂ ਹੋਣ ਡਈ। ਪ੍ਰਧਾਨ ਮੰਤਰੀ ਜਿਹੜੇ ਨੇ ਮੌਜੂਦਾ ਜਦੋਂ ਉਹ ਅਜੇ ਪ੍ਰਧਾਨ ਮੰਤਰੀ ਨਹੀਂ ਸਨ ਤਾਂ ਉਹਨਾਂ ਨੇ 15-15 ਲੱਖ ਰੁਪਏ ਖਾਤਿਆਂ ਦੇ ਵਿੱਚ ਪਾਉਣ ਦਾ ਜੁਮਲਾ ਛੱਡਿਆ ਸੀ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਪਿੱਛਾ ਨਹੀਂ ਇਸ ਵੇਲੇ ਜਿਹੜਾ ਜੀ ਉਹ ਛੱਡ ਰਿਹਾ। ਪਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਈਆ ਜਿਹੜਾ ਜੀ ਉਹ ਆ ਗਿਆ। ਜਿਹੜੇ ਬਹੁਤੇ ਕਿਸਾਨ ਹੈ ਉਹ ਪੁਰਾਣੀ ਕਹਾਵਤ ਜਿਹੜੀ ਹੈ ਜੀ ਉਹ ਪੜ੍ਹ ਰਹੇ ਆ ਵੀ ਚਲੋ ਜਾਂਦੇ ਚੋਰ ਦੀ ਲੰਗੋਟੀ ਸਹੀ। ਪ੍ਰਧਾਨ ਮੰਤਰੀ ਹੋਰਾਂ ਨੇ 24 ਫਰਵਰੀ ਨੂੰ ਗੋਰਖਪੁਰ ਤੋਂ ਇਸ ਸਕੀਮ ਦੀ ਸ਼ੁਰੂਆਤ ਸੀ। ਇਹਦੇ ਤਹਿਤ 5 ਏਕੜ ਤੱਕ ਜ਼ਮੀਨ ਹੋਣ ਤੇ ਕਿਸਾਨਾਂ ਨੂੰ ਸਾਲਾਨਾ 6000 ਰੁਪਈਏ ਦੀ ਮਾਲੀ ਮਦਦ ਜਿਹੜੀ ਜੀ ਉਹ ਦਿੱਤੀ ਜਾਣੀ ਆ, ਜਿਹੜੀ ਕਿ 1 ਸਾਲ ਦੇ ਵਿੱਚ 3 ਕਿਸ਼ਤਾਂ ਦੇਣ ਦੀ ਯੋਜਨਾ। ਪਹਿਲੀ ਕਿਸ਼ਤ ਜਿਹੜੀ ਹੈ ਜੀ ਉਹ ਪਹੁੰਚ ਗਈ, ਦੂਜੀ ਕਿਸ਼ਤ 1 ਅਪ੍ਰੈਲ ਤੋਂ ਆਉਣ ਦੇ ਚਰਚੇ ਨੇ। ਔਰ ਕਿਉਂਕਿ ਤੁਰੰਤ ਜਿਹੜੀ ਜੀ ਆ ਜਾਊਗੀ, ਤੀਜੀ ਕਿਸ਼ਤ ਜਿਹੜੀ ਆ ਜੀ ਉਹ ਇਹਦੇ ਉੱਤੇ ਡਿਪੈਂਡ ਕਰੂਗਾ ਸਰਕਾਰ ਜਿਹੜੀ ਆ ਉਹ ਕਿਹਦੀ ਆਉਂਦੀ ਆ। ਤੁਸੀਂ ਦੇਖੋ ਮੂਰਖ ਬਣਾਉਣ ਦਾ ਤਰੀਕਾ ਜਿਹੜਾ ਜੀ ਉਹ ਕਿਹੋ ਜਿਹਾ। ਔਰ 6000 ਰੁਪਈਆ ਸਾਲ ਦਾ ਜੇ ਤੁਸੀਂ ਜਿਹੜਾ ਜੀ ਉਹ ਕਿਸੇ ਨੂੰ ਦਿੰਦੇ ਹੋ ਤੇ ਇਹ 500 ਰੁਪਈਆ ਜਿਹੜਾ ਜੀ ਉਹ ਮਹੀਨੇ ਦਾ ਹੋ ਗਿਆ। ਔਰ 500 ਰੁਪਈਏ ਮਹੀਨੇ ਦੇ ਵਿੱਚ ਕੀ ਕੋਈ ਕਿਸਾਨ ਜਿਹੜਾ ਜੀ ਉਹਦੀ ਵਿੱਤੀ ਹਾਲਤ ਜਿਹੜੀ ਆ ਉਹ ਠੀਕ ਹੋ ਸਕਦੀ ਹੈ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਕਿਹਾ ਜਾ ਰਿਹਾ ਕਿ ਚੋਣ ਜ਼ਾਬਤੇ ਦੀ ਇਹ ਉਲੰਘਣਾ ਹੈ, ਪਰ ਚੋਣ ਕਮਿਸ਼ਨ ਨੇ ਇਹਨੂੰ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਮੰਨਿਆ ਜਿਹੜਾ ਜੀ। ਔਰ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਕਰੀਬ 1,10,000 ਜਿਹੜੇ ਕਿਸਾਨ ਨੇ ਉਹਨਾਂ ਨੇ ਇਸ ਸਕੀਮ ਦੇ ਤਹਿਤ ਫਾਰਮ ਜਿਹੜੇ ਜੀ ਉਹ ਭਰੇ ਆ। ਔਰ ਸਹਿਕਾਰੀ ਸਭਾਵਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ 18 ਫਰਵਰੀ ਤੋਂ ਯੋਗ ਕਿਸਾਨਾਂ ਦਾ ਡਾਟਾ ਜਿਹੜਾ ਜੀ ਉਹ ਅਪਲੋਡ ਕਰਨਾ ਸ਼ੁਰੂ ਜਿਹੜਾ ਉਹ ਕੀਤਾ ਸੀਗਾ। ਔਰ ਕੁਝ ਕਿਸਾਨ ਜਿਹੜੇ ਆ ਜੀ ਉਹ ਦੱਸਦੇ ਆ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਈਆ ਜਿਹੜਾ ਜੀ ਉਹ ਆਇਆ। ਤੋ ਇਹ 2-2000 ਰੁਪਈਆ ਜਿਹੜਾ ਆਇਆ ਜਾਂ ਜੇ 2-2000 ਰੁਪਈਆ ਹੋਰ ਜਿਹੜਾ ਜੀ ਉਹ ਆ ਜਾਂਦਾ ਉਹ ਕਿੰਨੀਆਂ ਵੋਟਾਂ ਪੱਕੀਆਂ ਕਰੂਗਾ? ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਔਰ ਉਹ ਵੀ ਉਸ ਮੌਕੇ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀਗੀ ਕਿ ਉਹ ਕਿਸਾਨਾਂ ਦੇ ਵਾਸਤੇ ਜਿਹੜਾ ਜੀ ਉਹ ਸੋਚੂਗੀ। ਔਰ ਜੋ ਕਿਸਾਨਾਂ ਦੇ ਹਾਲਾਤ ਬਣੇ ਪਿਛਲੇ 5 ਸਾਲਾਂ ਦੇ ਦੌਰਾਨ ਜਿਹੜਾ ਜੀ ਕਿਵੇਂ ਉਹਨਾਂ ਨੂੰ ਡਾਂਗਾਂ ਜਿਹੜੀਆਂ ਜੀ ਉਹ ਪੈਂਦੀਆਂ ਰਹੀਆਂ, ਬਾਰ-ਬਾਰ ਉਹਨਾਂ ਨੂੰ ਰੋਸ ਮੁਜ਼ਾਹਰੇ
ਧਰਨੇ ਜਿਹੜੇ ਸੀ ਉਹ ਦੇਣੇ ਪਏ, ਕੁਛ ਨਹੀਂ ਕਿਸੇ ਨੇ ਪੁੱਛਿਆ। ਹਾਂ, ਹੁਣ ਜਿਹੜਾ ਜੀ ਉਹ ਕਿਸਾਨਾਂ ਦਾ ਆਇਆ ਵੀ ਚੇਤਾ ਤਾਂ ਇੰਨਾ ਕਿ ਚਲੋ 2-2 ਹਜ਼ਾਰ ਰੁਪਈਆ ਜਿਹੜਾ ਜੀ ਉਹਨਾਂ ਨੂੰ ਦੇ ਦਿਓ, ਔਰ ਇਹਦੇ ਨਾਲ ਜਿਹੜਾ ਜੀ ਉਹਨਾਂ ਦੀ ਕੀ ਹਾਲਤ ਜਿਹੜੀ ਉਹ ਸੁਧਰੂਗੀ ਉਹ ਸਭ ਨੂੰ ਪਤਾ ਹੀ ਹੈ। ਬਿਲਕੁਲ ਜੀ, ਮੂੰਗਫਲੀ ਖਾ ਲੈਣਗੇ, 2000 ਨਾਲ ਕੀ ਬਣਨਾ ਉਹਨਾਂ ਦਾ। ਅਤੇ ਅੱਗੇ ਗੱਲ ਕਰਦੇ ਹਾਂ ਟਕਸਾਲੀਆਂ ਦੀ, ਅਤੇ ਆਪ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਕਹਿੰਦੇ ਢਿੱਲੀ ਪੈ ਗਈ। ਉਹਦੇ ਤਨ ਪੱਤਣ ਲੱਗ ਨਹੀਂ ਰਹੀ ਜੀ। ਵੈਸੇ ਕੀ ਪੁੱਛੋ ਤਾਂ ਜਿਹੜੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਉਹ ਸਾਰੀਆਂ ਢਿੱਲੀਆਂ ਪੈ ਗਈਆਂ। ਉਹਦਾ ਰੀਜ਼ਨ ਜਿਹੜਾ ਜੀ ਇਹ ਆ ਕਿ ਪੰਜਾਬ ਦੇ ਵਿੱਚ ਪੰਜਾਬ ਜਿਹੜਾ ਜੀ ਉਹ ਆਖਰੀ ਗੇੜ 'ਚ ਆਉਂਦਾ ਹੈ। ਬਹੁਤ ਲੰਬੀ ਚੋਣ ਪ੍ਰਕਿਰਿਆ ਹੈ। 19 ਮਈ ਨੂੰ ਵੋਟਾਂ ਜਿਹੜੀਆਂ ਜੀ ਉਹ ਪੈਣਗੀਆਂ। ਤੋ 2.25 ਮਹੀਨੇ 2.5 ਮਹੀਨੇ ਜਿਹੜਾ ਜੀ ਉਹ ਇਹ ਚੋਣ ਪ੍ਰਕਿਰਿਆ ਦੇ ਗੇੜ ਦੇ ਵਿੱਚੋਂ ਲੰਘਣਾ ਪਊਗਾ। ਤਾਂ ਕਰਕੇ ਸਾਰਾ ਕੁਛ ਹੀ ਜਿਹੜਾ ਜੀ ਉਹ ਢਿੱਲਾ ਪੈ ਗਿਆ। ਕਾਂਗਰਸ ਨੇ ਕਹਿਤਾ ਕਿ ਅਸੀਂ ਅਜੇ ਸੀਟਾਂ ਜਿਹੜੀਆਂ ਉਹ ਐਲਾਨਾਂਗੇ April ਦੇ ਵਿੱਚ ਜਿਹੜਾ ਜੀ ਉਹ ਜਾ ਕੇ। ਹਾਲਾਂਕਿ ਅਕਾਲੀ ਦਲ ਜਿਹੜਾ ਬਾਦਲ ਆ ਜੀ ਉਹਨੇ ਉਹਦੇ ਪ੍ਰਧਾਨ ਨੇ ਜਿਹੜੀ ਵੀ ਇੱਕ ਸੀਟ ਜ਼ਰੂਰ ਐਲਾਨੀ ਆ ਖਡੂਰ ਸਾਹਿਬ ਵਾਲੀ, ਉਹਦੇ ਉੱਤੇ ਵੀ ਜਿਹੜਾ ਜੀ ਕਿਤੂ ਪਰੰਤੂ ਹੋਣ ਲੱਗ ਗਿਆ। ਵੀ ਇਹ ਤਾਂ ਕਿਹਾ ਸੀਗਾ ਵੀ ਕੋਰ ਕਮੇਟੀ ਮੀਟਿੰਗ ਦੇ ਵਿੱਚ ਐਲਾਨੀ, ਆਪਣੇ ਤੌਰ ਦੇ ਉੱਤੇ ਹੀ ਜਿਹੜੇ ਵੀ ਉਹ ਐਲਾਨ ਸੀ, ਜਿਹਦੇ ਕਰਕੇ ਅਕਾਲੀ ਦਲ ਦੇ ਵਿੱਚ ਪਹਿਲਾਂ ਵੀ ਜਿਹੜਾ ਜੀ ਉਹ ਵਿਗਾੜ ਪਿਆ ਕਿ ਉੱਥੇ ਕਿਸੇ ਦੀ ਸੁਣੀ ਨਹੀਂ ਜਾਂਦੀ, ਇੱਕੋ ਬੰਦੇ ਦੀ ਜਿਹੜੀ ਆ ਇੱਕ ਪਰਿਵਾਰ ਦੀ ਚੱਲਦੀ ਹੈ। ਉਸੇ ਤਰੀਕੇ ਦਾ ਹੀ ਕੁਛ ਜਿਹੜਾ ਜੀ ਉਹ ਲੱਗਦਾ। ਖੈਰ ਜਿਹੜਾ ਆਮ ਆਦਮੀ ਪਾਰਟੀ ਤੇ ਟਕਸਾਲੀ ਜਿਹੜਾ ਅਕਾਲੀ ਦਲ ਟਕਸਾਲੀ ਆ ਉਹਦੇ ਵਿਚਾਲੇ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਵੀ ਢਿੱਲੀ ਪੈ ਗਈ। ਔਰ ਇਹ ਕਿਹਾ ਜਾ ਰਿਹਾ ਕਿ ਜੇ ਸਮਝੌਤਾ ਨਹੀਂ ਹੁੰਦਾ ਤਾਂ ਆਮ ਆਦਮੀ ਪਾਰਟੀ ਜਿਹੜੀ 13 ਸੀਟਾਂ ਦੇ ਉੱਤੇ ਆਪ ਹੀ ਚੋਣ ਜਿਹੜੀ ਉਹ ਲੜੂਗੀ। ਟਕਸਾਲੀਆਂ ਦਾ ਇੱਕ ਹਿੱਸਾ ਆਪ ਦੇ ਨਾਲ ਗੱਠਜੋੜ ਕਾਇਮ ਕਰਨ ਦੇ ਵਾਸਤੇ ਬੀੜ ਦਵਿੰਦਰ ਸਿੰਘ ਹੋਰਾਂ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੀ ਪੇਸ਼ਕਸ਼ ਜਿਹੜੀ ਹੈ ਜੀ ਉਹ ਕਰ ਰਿਹਾ ਕਿ ਉਹ ਉੱਥੇ ਜੇਕਰ ਆ ਜਾਣ ਤਾਂ ਬੇਸ਼ੱਕ ਉਹ ਆਮ ਆਦਮੀ ਪਾਰਟੀ ਦੇ ਸਿੰਬਲ ਦੇ ਉੱਤੇ ਜਿਹੜਾ ਜੀ ਉਹ ਚੋਣ ਲੜਨ। ਦੂਜੇ ਪਾਸੇ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਹ ਜਿਹੜੇ ਜੀ ਉਹ ਵੀ ਇਸ ਗੱਲ ਦੇ ਉੱਤੇ ਅੜੇ ਨੇ ਕਿ ਉਹਨਾਂ ਨੇ ਇੱਕ ਵਾਰੀ ਜ਼ਬਾਨ ਜਿਹੜੀ ਜੀ ਉਹ ਦਿੱਤੀ ਆ ਬੀਰ ਦਵਿੰਦਰ ਸਿੰਘ ਹੋਰਾਂ ਨੂੰ ਕਿ ਉਹ ਚੋਣ ਲੜਨਗੇ ਅਨੰਦਪੁਰ ਸਾਹਿਬ ਤੋਂ, ਤੇ ਉੱਥੋਂ ਹੀ ਜਿਹੜੀ ਜੀ ਉਹ ਲੜਨ। ਔਰ ਇਹ ਵੀ ਕਿਹਾ ਜਾ ਰਿਹਾ ਕਿ ਟਕਸਾਲੀ ਅਕਾਲੀ ਦਲ ਦੇ ਅੰਦਰ ਵੀ ਜਿਹੜਾ ਜੀ ਉਹ ਇਸ ਗੱਲ ਨੂੰ ਲੈ ਕੇ ਚਰਚੇ ਜਿਹੜੇ ਜੀ ਵੱਡੇ ਪੱਧਰ ਤੇ ਚੱਲ ਰਹੇ ਆ ਕਿ ਅੜਨਾ ਨਹੀਂ ਚਾਹੀਦਾ ਜਿਹੜੀ ਇੱਕ ਸੀਟ ਦੇ ਉੱਤੇ। ਤੇ ਵੀਰ ਦਵਿੰਦਰ ਸਿੰਘ ਹੋਰੀ ਵੀ ਤਾਂ ਕੁਛ ਦਿਨ ਪਹਿਲਾਂ ਹੀ ਜਿਹੜਾ ਜੀ ਅਕਾਲੀ ਦਲ ਟਕਸਾਲੀ ਦੇ ਵਿੱਚ ਜਿਹੜਾ ਉਹ ਆਏ ਆ। ਔਰ ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਵੀਰ ਦਵਿੰਦਰ ਸਿੰਘ ਹੋਰੀ ਕਹਿੰਦੇ ਆ ਕਿ ਉਹ ਅਨੰਦਪੁਰ ਸਾਹਿਬ ਹਲਕੇ ਨੂੰ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਛੱਡਣਗੇ। ਆਮ ਆਦਮੀ ਪਾਰਟੀ ਵੀ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਉਹਨੇ ਨਰਿੰਦਰ ਸਿੰਘ ਸ਼ੇਰਗਿੱਲ ਜਿਹਨੂੰ ਆਪਣਾ ਕਾਫੀ ਦੇਰ ਪਹਿਲਾਂ ਉਮੀਦਵਾਰ ਐਲਾਨਿਆ ਹੋਇਆ, ਉਹ ਆਪਣੀ ਲੰਮੀ ਚੋਣ ਮੁਹਿੰਮ ਜਿਹੜੀ ਆ ਉਹ ਚਲਾ ਚੁੱਕੇ ਆ। ਔਰ ਜਿਸ ਕਰਕੇ ਪਾਰਟੀ ਉਹਦੇ ਤੋਂ ਟਿਕਟ ਵਾਪਸ ਨਹੀਂ ਲੈਣਾ ਚਾਹੁੰਦੀ। ਜਿਹੜੇ ਕੋਰ ਕਮੇਟੀ ਦੇ ਚੇਅਰਮੈਨ ਨੇ ਪ੍ਰਿੰਸੀਪਲ ਬੁੱਧਰਾਮ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇ ਟਕਸਾਲੀਆਂ ਦੇ ਨਾਲ ਸਮਝੌਤਾ ਨਹੀਂ ਹੁੰਦਾ ਤੇ ਉਹ 13 ਸੀਟਾਂ ਦੇ ਉੱਤੇ ਆਪ ਹੀ ਜਿਹੜਾ ਜੀ ਉਹ ਚੋਣ ਲੜਨਗੇ। ਔਰ ਇਹ ਵੀ ਕਿਹਾ ਕਿ ਪਾਰਟੀ ਜਿਹੜੀ ਆ ਜੀ ਉਹ ਕਿਸੇ ਵੀ ਹਾਲਤ ਦੇ ਵਿੱਚ ਨਰਿੰਦਰ ਸਿੰਘ ਸ਼ੇਰਗਿੱਲ ਤੋਂ ਟਿਕਟ ਵਾਪਸ ਲੈਣ ਦੇ ਹੱਕ ਦੇ ਵਿੱਚ ਨਹੀਂ ਆ। ਇਹਦੇ ਨਾਲ ਗਲਤ ਮੈਸੇਜ ਜਿਹੜਾ ਉਹ ਜਾਊਗਾ ਕਿ ਪਾਰਟੀ ਆਪਣੇ ਨੇਤਾਵਾਂ ਤੇ ਵਰਕਰਾਂ ਦੇ ਨਾਲ ਜਿਹੜਾ ਉਹ ਨਹੀਂ ਖੜਦੀ। 5 ਉਮੀਦਵਾਰ ਪਹਿਲਾਂ ਜਿਹੜੇ ਦੀ ਉਹ ਐਲਾਨ ਚੁੱਕੀ ਆ ਔਰ 8 ਉਮੀਦਵਾਰਾਂ ਦੀ ਚੋਣ ਪ੍ਰਿੰਸੀਪਲ ਬੁੱਧਰਾਮ ਹੋਰੀ ਕਹਿੰਦੇ ਆ ਕਿ ਕੋਰ ਕਮੇਟੀ ਨੇ ਕਰ ਲਈ ਆ। ਜੇ ਜਿਹੜੀ ਹੈ ਜੀ ਗੱਲਬਾਤ ਸਿਰੇ ਨਾ ਚੜੀ ਅਕਾਲੀ ਦਲ ਟਕਸਾਲੀ ਦੇ ਨਾਲ ਤੇ ਉਹ ਆਪਣੇ ਉਮੀਦਵਾਰ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਐਲਾਨ ਦੇਣ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵਿੱਚ ਖੁੱਸਿਆ ਹੋਇਆ ਆਧਾਰ ਖੱਬੀਆਂ ਧਿਰਾਂ ਲੱਭਣ ਦੀ ਕੋਸ਼ਿਸ਼ ਕਰ ਰਹੀਆਂ। ਦੇਖੋ, ਕਿਸੇ ਵੇਲੇ ਪੰਜਾਬ ਦੇ ਵਿੱਚ ਖੱਬੀਆਂ ਸੱਜੀਆਂ ਧਿਰਾਂ ਦੀ ਜਿਹੜੀ ਹੈ ਜੀ ਉਹ ਚੰਗੀ ਪਛਾਣ ਹੁੰਦੀ ਸੀ, ਚੰਗੀ ਭੱਲ ਹੁੰਦੀ ਸੀਗੀ। ਦਾਤੀ ਥੋੜਾ ਜਿਹੜਾ ਜੀ ਉਹ ਨੀਂਦਾ ਹੁੰਦਾ ਸੀਗਾ ਝੰਡਿਆਂ ਦੇ ਉੱਤੇ। ਔਰ ਇੱਕ ਕਾਫੀ ਰੜਕਵਾਂ ਵੋਟ ਬੈਂਕ, ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਬਹੁਤ ਵੱਡਾ ਵੋਟ ਬੈਂਕ ਸੀਗਾ, ਪਰ ਰੜਕਵਾਂ ਵੋਟ ਬੈਂਕ ਹੁੰਦਾ ਸੀਗਾ ਕਿਸੇ ਸਮੇਂ। ਹੌਲੀ ਹੌਲੀ ਇਹ ਵੋਟ ਬੈਂਕ ਜਿਹੜਾ ਜੀ ਉਹ ਖੁੱਸ ਗਿਆ। ਪਿਛਲੇ ਸਾਲਾਂ ਦੇ ਦੌਰਾਨ ਵੱਡਾ ਖੋਰਾ ਇਹਨਾਂ ਨੂੰ ਲੱਗ ਗਿਆ ਔਰ ਇਹ ਖੱਬੀਆਂ ਧਿਰਾਂ ਜਿਹੜੀਆਂ ਦੀ ਉਹ ਹਾਸ਼ੀਏ ਦੇ ਉੱਤੇ ਚਲੀਆਂ ਗਈਆਂ। ਕਿਸੇ ਟਾਈਮ ਪੰਜਾਬ ਤੋਂ ਖੱਬੀਆਂ ਪਾਰਟੀਆਂ ਦੇ 2-2 ਸੰਸਦ ਮੈਂਬਰ ਰਹੇ ਆ। ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵੀ ਵਿਧਾਇਕ ਸੀਗਾ, ਜਿਹਦੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦਾ ਵੋਟ ਬੈਂਕ ਜਿਹੜਾ ਜੀ ਉਹ ਖੁਰ ਗਿਆ। 17ਵੀਂ ਲੋਕ ਸਭਾ ਚੋਣਾਂ ਲਈ ਸਰਗਰਮੀਆਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਜਿਹੜੀਆਂ ਖੱਬੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਜਿਹੜੀ ਹੈ ਜੀ ਉਹਦੇ ਉੱਤੇ ਵੀ ਨਿਗਾਹ ਰਹੂਗੀ ਕਿ ਕਿੱਧਰ ਨੂੰ ਇਹ ਜਾਂਦੇ ਨੇ।
ਪੰਜਾਬ ਦੀਆਂ 6 ਖੱਬੀਆਂ ਪਾਰਟੀਆਂ ਨੇ, CPI, CPM, MCPI, RMCPI, CPIML, ਲਿਬਰੇਸ਼ਨ, CPI, ਨਿਊ ਡੈਮੋਕ੍ਰੇਸੀ ਪਾਰਲੀਮਾਨੀ ਚੋਣਾਂ ਜਿਹੜੀ ਉਹ ਲੜਦੀ ਆ ਰਹੀ ਆ। CPI ਤੇ CPM ਨੂੰ ਲੰਮੇ ਸਮੇਂ ਤੋਂ ਚੋਣਾਂ ਲੜਨ ਦਾ ਤਜਰਬਾ ਹੈ। ਦੇਸ਼ ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਸਮੇਂ ਭਾਰਤੀ ਕਮਿਊਨਿਸਟ ਪਾਰਟੀ ਦੇਸ਼ ਦੀ ਮੁੱਖ ਵਿਰੋਧੀ ਧਿਰ ਦੇ ਵਜੋਂ ਉੱਭਰੀ ਸੀਗੀ। CPI ਨੇ 1964 ਦੇ ਵਿੱਚ ਚੀਨ ਦੇ ਹਮਲੇ ਨੂੰ ਲੈ ਕੇ ਉਹਦੇ ਵਿੱਚ ਫੁੱਟ ਪੈ ਗਈ ਸੀ, ਜਿਹਦੇ ਕਰਕੇ ਪਾਰਟੀ ਦੋ ਹਿੱਸਿਆਂ ਦੇ ਵਿੱਚ CPI ਤੇ CPM ਦੇ ਵਿੱਚ ਉਹ ਵੰਡੀ ਗਈ। ਔਰ CPM ਦੇ ਵਿੱਚੋਂ ਨਿਕਲੇ ਜਿਹੜੇ ਕੁਝ ਆਗੂ ਸੀ ਉਹ ਹੋਰ ਪਾਰਟੀਆਂ ਉਹਨਾਂ ਨੇ ਬਣਾਈਆਂ, ਜਿਨ੍ਹਾਂ ਨੂੰ ਨਕਸਲੀਆਂ ਦੀਆਂ ਪਾਰਟੀਆਂ ਵਜੋਂ ਜਾਣਿਆ ਜਾਂਦਾ। ਪੰਜਾਬ ਦੇ ਵਿੱਚ ਨਕਸਲੀਆਂ ਦੇ ਕਈ ਧੜੇ ਤੇ ਪਾਰਟੀਆਂ ਨੇ, ਇਹਦੇ ਵਿੱਚੋਂ 2 ਪਾਰਟੀਆਂ ਚੋਣਾਂ ਲੜਦੀਆਂ ਆ ਰਹੀਆਂ ਨੇ ਔਰ ਦੋਵੇਂ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਜਾਣ ਦੀ ਜਿਹੜੀ ਉਹ ਸੰਭਾਵਨਾ ਹੈ। ਇੱਕ ਪਾਰਟੀ ਬਠਿੰਡਾ ਲੋਕ ਸਭਾ ਹਲਕੇ ਦੀ ਚੋਣ ਲੜਨਾ ਚਾਹੁੰਦੀ ਸੀ ਕਿਉਂਕਿ ਇਹਦਾ ਆਧਾਰ ਇਸ ਇਲਾਕੇ ਦੇ ਵਿੱਚ ਹੈ, ਪਰ ਜਿਹੜਾ ਡੈਮੋਕ੍ਰੈਟਿਕ ਅਲਾਇੰਸ ਬਣਿਆ ਉਹਨੇ ਇਹ ਸੀਟ ਛੱਡਣ ਨੂੰ ਹਾਮੀ ਜਿਹੜੀ ਉਹ ਨਹੀਂ ਭਰੀ, ਜਿਹਦੇ ਕਰਕੇ ਉਹ ਗੱਠਜੋੜ ਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਨਹੀਂ ਹੋਈ। ਸੂਬੇ ਦੀਆਂ 2 ਖੱਬੀਆਂ ਪਾਰਟੀਆਂ CPI ਤੇ CPM ਨੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲੁਧਿਆਣੇ ਦੇ ਵਿੱਚ 28 ਜਨਵਰੀ ਨੂੰ ਇੱਕ ਵੱਡੀ ਰੈਲੀ ਕੀਤੀ ਸੀਗੀ ਔਰ ਖੱਬੀਆਂ ਪਾਰਟੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਪਸੀ ਤਾਲਮੇਲ ਦੇ ਨਾਲ ਲੜਨਗੀਆਂ ਜਿਹੀ ਉਮੀਦ ਸੀਗੀ, ਪਰ ਖੱਬੀਆਂ ਪਾਰਟੀਆਂ ਦੀ ਚੋਣਾਂ ਨੂੰ ਲੈ ਕੇ ਸੁਰ ਜਿਹੜੀ ਹੈ ਜੀ ਉਹ ਵੱਖੋ ਵੱਖਰੀ ਹੋ ਗਈ। 2 ਪਾਰਟੀਆਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਜਿਹੜਾ ਦੀ ਵੱਖਰੀ ਪਾਰਟੀ ਬਣਾਉਣ ਵਾਲੇ ਖਹਿਰਾ ਦੀ ਦੇ ਨਾਲ ਜਿਹੜਾ ਦੀ ਉਹ ਚਲੇ ਗਏ ਜਿਹੜਾ ਡੈਮੋਕ੍ਰੈਟਿਕ ਅਲਾਇੰਸ ਉਹਦੇ 'ਚ, ਔਰ CPM ਨੇ ਅਨੰਦਪੁਰ ਸਾਹਿਬ ਹਲਕੇ ਦੀ ਚੋਣ ਆਪਣੇ ਤੌਰ ਦੇ ਉੱਤੇ ਲੜਨ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਹੁਣ ਇਹ ਜਿਹੜਾ ਦੀ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹ ਬਹੁਤ ਅਹਿਮ ਨੇ ਇਸ ਪੱਖੋਂ, ਇਹ ਨਾ ਸਿਰਫ ਖੱਬੀਆਂ ਸੱਜੀਆਂ ਧਿਰਾਂ ਦੇ ਵਾਸਤੇ ਬਲਕਿ ਨਵੀਆਂ ਉੱਠੀਆਂ ਨਵੀਆਂ ਧਿਰਾਂ ਦੇ ਵਾਸਤੇ ਔਰ ਕੁਝ ਅਹਿਮ ਆਗੂਆਂ ਦੇ ਵਾਸਤੇ ਕਿ ਉਹਨਾਂ ਦਾ ਭਵਿੱਖ ਜਿਹੜਾ ਜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਅੱਗੋਂ ਰਹੂਗਾ ਜਾਂ ਨਹੀਂ। ਇਹ ਲੋਕ ਸਭਾ ਦੀਆਂ ਚੋਣਾਂ ਬਹੁਤ ਵੱਡਾ ਫੈਸਲੇ ਜਿਹੜੇ ਜੀ ਉਹ ਕਰਨਗੇ। ਪਰ ਕਾਰਨ ਕੀ ਆ ਵੀ ਜਿਹੜੇ ਹਰ ਕੋਈ ਜਿਹੜਾ ਅਨੰਦਪੁਰ ਸਾਹਿਬ ਦੀ ਸੀਟ ਨੂੰ ਹੀ ਭੱਜਦਾ ਆ, ਕਾਰਨ ਨਹੀਂ ਸਮਝ ਲੱਗਦੀ। ਐਕਚੁਅਲੀ ਜਿਹੜੇ ਅਨੰਦਪੁਰ ਸਾਹਿਬ ਦੀ ਸੀਟ ਵੱਡਾ ਕਾਰਨ ਨਹੀਂਗਾ ਜੀ, ਵੱਡਾ ਕਾਰਨ ਜਿਹੜਾ ਨਾ ਜੀ ਉਹ ਕਲਗੀ ਹੈ ਤੇ ਕਲਗੀ ਕਿਹਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਰਹਿੰਦੀ ਆ। ਇੱਥੇ ਜਿਹੜੀ ਜੱਟਾਂ ਦੀ ਰਾਜਨੀਤੀ ਹੈ ਨਾ ਜੀ, ਇਹਨੂੰ ਸਮਝਣ ਦੇ ਵਾਸਤੇ ਜਿਹੜੀ ਸਭ ਤੋਂ ਵੱਡੀ ਮਿਸਾਲ ਹੈ ਨਾ ਉਹ ਇਹੀ ਆ ਵੀ ਇਹ ਡੱਡੂਆਂ ਦੀ ਪੰਸੇਰੀ ਆ ਜਿਹੜੀ ਮਿਲ ਕੇ ਨਹੀਂ ਬਹਿ ਸਕਦੀ ਜੀ। ਇਹ ਕੋਈ ਬੁੜਕ ਕੇ ਉਸ ਪਾਸੇ ਨੂੰ, ਕੋਈ ਬੁੜਕ ਕੇ ਜਿਹੜਾ ਜੀ ਉਸ ਪਾਸੇ ਨੂੰ। ਹਰ ਬੰਦਾ ਇਹ ਕਹਿੰਦਾ ਕਿ ਮੈਂ ਪ੍ਰਧਾਨ ਆ, ਜਿੰਨੀ ਮੇਰੀ ਲੋਕਾਂ ਦੇ ਵਿੱਚ ਪੈਠ ਹੈ ਇੰਨੀ ਕਿਸੇ ਹੋਰ ਦੀ ਜਿਹੜੀ ਉਹ ਹੈ ਨਹੀਂ। ਜਿਹੜੇ ਕਹਿੰਦੇ ਹੁੰਦੇ ਸੀ ਜੱਟ ਮੈਂ ਹਾਂ ਸਰਦਾਰ ਕਬੀਲਾ ਗੱਲ ਨੇ, ਉਹ ਪੁਰਾਣੀਆਂ ਕਹਾਵਤਾਂ ਜਿਹੜੀਆਂ ਨੇ ਨਾ ਜੀ ਉਹ ਅੱਜ ਵੀ ਸੱਚ ਨੇ। ਪੰਜਾਬ ਦਾ ਨੁਕਸਾਨ ਕਿਹਨੇ ਅਸਲ ਦੇ ਵਿੱਚ ਜਿਹੜਾ ਜੀ ਉਹ ਕੀਤਾ, ਚਾਹੇ ਰਾਜਨੀਤਿਕ ਤੌਰ ਦੇ ਉੱਤੇ ਆ, ਧਾਰਮਿਕ ਤੌਰ ਦੇ ਉੱਤੇ ਆ, ਕਲਚਰਲ ਤੌਰ ਦੇ ਉੱਤੇ ਆ। ਜੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਜਿਹੜਾ ਜੀ ਉਹ ਬਹਿ ਕੇ ਵਿਚਾਰਿਆ ਜਾਵੇ ਇਹ ਗੱਲ ਜਿਹੜੀ ਜੀ ਉਹ ਤੁਹਾਨੂੰ ਸਮਝ ਆ ਜੂਗੀ ਕਿ ਹਿੰਡ, ਹਉਮੈ, ਹੰਕਾਰ, ਕਿਸੇ ਦੂਜੇ ਨੂੰ ਜਿਹੜਾ ਜੀ ਉਹ ਸਮਝਣਾ ਹੀ ਨਾ, ਉਸ ਚੀਜ਼ ਨੇ ਸਭ ਤੋਂ ਵੱਧ ਜਿਹੜਾ ਜੀ ਉਹ ਨੁਕਸਾਨ ਕੀਤਾ। ਉਹ ਚੀਜ਼ ਹੈ ਜਿਹੜੀ ਇਹ ਟਿਕਣ ਨਹੀਂ ਦੇ ਰਹੀ। ਬਿਲਕੁਲ ਜੀ, ਬਾਕੀਆਂ 'ਚ ਤਾਂ ਦਿਮਾਗ ਹੀ ਨਹੀਂ ਸਮਝਿਆ ਜਾਂਦਾ ਵੀ ਹੋਰ ਵੀ ਕੋਈ ਜਿਹੜਾ ਕੁਆਲੀਫਾਈ ਹੋ ਸਕਦਾ। ਤੇ ਅੱਗੇ ਗੱਲ ਕਰਦੇ ਹਾਂ ਉਹਨਾਂ MP ਦੀ ਜਿਨ੍ਹਾਂ ਨੇ ਕਦੀ ਕੋਈ ਸਵਾਲ ਨਹੀਂ ਪੁੱਛਿਆ ਪਰ ਭੱਤੇ ਲੈਣ ਦੇ ਵਿੱਚ ਮੋਹਰੀ। ਬਿਲਕੁਲ ਜੀ, ਇਹ ਜਿਹੜੇ ਭੱਤੇ ਲੈਣ ਵਾਲੇ ਆ ਹਰਿੰਦਰ ਸਿੰਘ ਖਾਲਸਾ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਸੀਗੇ ਜੀ, ਸਾਰਿਆਂ ਤੋਂ ਮੋਹਰੀ ਜਿਹੜਾ ਜੀ ਉਹ ਰਹੇ ਨੇ ਜੀ ਜਿਹੜੇ ਭੱਤੇ ਲੈਣ ਦੇ ਵਿੱਚ। ਪਰ ਜੇ ਸਵਾਲ ਦੀ ਜਿਹੜੀ ਜੀ ਉਹ ਗੱਲ ਆਉਂਦੀ ਆ ਤੇ ਉਹ ਫਾਡੀ ਨੇ ਜੀ, ਔਰ ਕਈ ਜਿਹੜੇ MP ਹੈਗੇ ਨੇ ਜਿਨ੍ਹਾਂ ਨੇ ਸਵਾਲਾਂ ਦੀ ਝੜੀ ਜਿਹੜੀ ਹੈ ਜੀ ਉਹ ਲਾਈ ਹੈ। ਅਕਾਲੀ ਦਲ ਟਕਸਾਲੀ ਬਣਾਉਣ ਵਾਲੇ MP ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ 11 ਅਗਸਤ ਤੇ 2017 ਤੋਂ ਬਾਅਦ ਕੋਈ ਸਵਾਲ ਨਹੀਂ ਪੁੱਛਿਆ। ਪਿਛਲੇ 5 ਸਾਲਾਂ ਦੇ ਵਿੱਚ ਉਹਨਾਂ ਨੇ ਸਿਰਫ 30 ਸਵਾਲ ਪੁੱਛੇ। 16ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 7 ਜੁਲਾਈ 14 ਨੂੰ ਸ਼ੁਰੂ ਹੋਇਆ ਸੀ, ਆਖਰੀ ਸੈਸ਼ਨ 13 ਫਰਵਰੀ 19 ਨੂੰ ਖਤਮ ਹੋਇਆ। ਪੰਜਾਬ ਦੇ 11 ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਵਿੱਚ ਕੁੱਲ 1593 ਸਵਾਲ ਜਿਹੜੇ ਜੀ ਉਹ ਪੁੱਛੇ। ਹਰਿੰਦਰ ਸਿੰਘ ਖਾਲਸਾ ਨੇ 1 ਜਨਵਰੀ 18 ਤੋਂ 13 ਫਰਵਰੀ 19 ਤੱਕ ਸਿਰਫ ਇੱਕ ਸਵਾਲ ਹੀ ਕੀਤਾ, ਜਦੋਂ ਕਿ ਉਸ ਤੋਂ ਪਹਿਲਾਂ ਉਹਨੇ ਕੁੱਲ ਜਿਹੜੇ ਜੀ ਉਹ 44 ਸਵਾਲ। ਲੁਧਿਆਣੇ ਤੋਂ MP ਰਵਨੀਤ ਬਿੱਟੂ ਜਿਹੜਾ ਜੀ ਉਹ ਸਵਾਲ ਲਾਉਣ ਦੇ ਵਿੱਚ ਉਹਦੀ ਬਾਜੀ ਆ। ਉਹਨੇ 5 ਵਰ੍ਹਿਆਂ ਦੇ ਦੌਰਾਨ ਸਭ ਤੋਂ ਵੱਧ 484 ਸਵਾਲ ਜਿਹੜੇ ਆ ਜੀ ਉਹ ਪੁੱਛੇ ਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸਵਾਲ ਜਿਹੜੇ ਜੀ ਉਹ ਪੁੱਛੇ 435 ਦੇ ਕਰੀਬ। ਔਰ ਜਿਹੜੇ ਪੰਜਾਬ ਦੇ 11 MP ਸੀ, ਸਭ ਤੋਂ ਵੱਧ 30.38% ਜਿਹੜੇ ਸਵਾਲ ਸੀਗੇ ਉਹ ਰਵਨੀਤ ਬਿੱਟੂ ਨੇ ਜਿਹੜੇ ਸੀਗੇ ਉਹ ਕੀਤੇ। ਸ਼ੇਰ ਸਿੰਘ ਘਬਾਇਆ
ਅਕਾਲੀ ਦਲ ਦੇ ਵਿੱਚ ਸੀਗੇ ਜੀ, ਕਾਂਗਰਸ ਤੋਂ ਹੁਣ ਚਲੇ ਗਿਆ। ਉਹਨੇ 5 ਸਾਲਾਂ ਦੇ ਵਿੱਚ ਜਿਹੜੇ 204 ਸਵਾਲ ਪੁੱਛੇ ਔਰ ਜਿਹੜੇ ਆਪ ਦੇ ਸੰਸਦ ਮੈਂਬਰਾਂ ਦੇ ਵਿੱਚੋਂ ਜਿਹੜੇ ਸੀਗੇ ਜੀ, ਉਹ ਆਪ ਦੇ ਜਿਹੜੇ ਸੰਸਦ ਮੈਂਬਰ ਆ ਉਹ ਅਕਾਲੀ ਦਲ ਦੇ ਮੈਂਬਰਾਂ ਤੋਂ ਮੋਹਰੀ ਜਿਹੜੇ ਆ ਜੀ ਉਹ ਰਹੇ ਆ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੇ ਕੁੱਲ 58 ਸਵਾਲ ਲਾਏ, ਜਦੋਂ ਕਿ ਆਪ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਹੋਰਾਂ ਨੇ ਬੋਲਣ ਦੇ ਰੂਪ ਦੇ ਵਿੱਚ, ਵੱਖ-ਵੱਖ ਡਿਬੇਟ ਦੇ ਰੂਪ ਦੇ ਵਿੱਚ ਤਾਂ ਜਿਹੜੇ ਜੀ ਉਹ ਉਹਦੀ ਬਾਜੀ ਰਹੀ। ਸਵਾਲਾਂ ਦੇ ਰੂਪ ਦੇ ਵਿੱਚ ਜਿਹੜੇ ਸਵਾਲ ਲਾਏ ਉਹ 56 ਸੀਗੇ ਜੀ। ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ 149 ਸਵਾਲ ਜਿਹੜੇ ਸੀ ਉਹ ਲਾਏ। ਗੁਰਦਾਸਪੁਰ ਤੋਂ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਸੁਨੀਲ ਜਾਖੜ ਵੀ ਸੰਸਦ ਮੈਂਬਰ ਬਣੇ, ਉਹਨਾਂ ਨੇ 22 ਸਵਾਲ ਪਾਰਲੀਮੈਂਟ ਦੇ ਵਿੱਚ ਲਾਏ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ 35 ਸਵਾਲ ਜਿਹੜੇ ਸੀਗੇ ਜੀ ਉਹ ਪੁੱਛੇ। ਆਪ ਦੇ ਜਿਹੜੇ 4 ਸੰਸਦ ਮੈਂਬਰ ਸੀ ਉਹਨਾਂ ਨੇ ਕੁੱਲ 307 ਭਾਵ 19.27% ਸਵਾਲ ਲਾਏ, ਜਦੋਂ ਕਿ ਕਾਂਗਰਸ ਦੇ 4 MPs ਨੇ 617 ਜਿਹੜੇ ਸੀਗੇ ਜੀ ਉਹ ਸਵਾਲ ਲਾਏ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਦੀ ਟਿਕੜੀ ਨੇ ਕੁੱਲ 669 ਸਵਾਲ ਪਾਰਲੀਮੈਂਟ ਦੇ ਵਿੱਚ ਲਾਏ ਔਰ ਬਹੁਤੇ ਸਵਾਲ ਜਿਹੜੇ ਸੀ ਨਰੋਲ ਪੰਜਾਬ ਦੇ ਨਾਲ ਸੰਬੰਧਿਤ ਨਹੀਂ ਸੀਗੇ, ਜਦੋਂ ਕਿ ਅੰਮ੍ਰਿਤਸਰ ਤੋਂ MP ਔਜਲਾ ਨੇ 4 ਸਵਾਲ ਜਿਹੜੇ ਕਰਤਾਰਪੁਰ ਲਾਂਘੇ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਪੁੱਛੇ। ਔਰ ਜਿਹੜੇ ਲੇਖਾ ਜੋਖਾ ਜਿਹੜਾ ਸੀਗਾ ਉਹ ਕਿੰਨੇ ਕੁ ਰੱਖਦੇ ਨੇ, ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਆਪਣੇ ਸੰਸਦੀ ਕੋਟੇ ਦੇ ਫੰਡਾਂ ਦਾ ਪੂਰਾ ਲੇਖਾ ਜੋਖਾ ਆਪਣੇ ਹਲਕੇ ਦੇ ਲੋਕਾਂ ਦੇ ਮੂਹਰੇ ਰੱਖਿਆ। ਔਰ ਜਿਹੜਾ ਜੀ ਇਹ ਆਪ ਦੇ ਜਿਹੜੇ ਮੈਂਬਰ ਨੇ ਭਗਵੰਤ ਮਾਨ ਤੇ ਪ੍ਰੋਫੈਸਰ ਸਾਧੂ ਸਿੰਘ ਹੋਰੀ, ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਫੰਡਸ ਕਿੱਥੇ ਕਿੱਥੇ ਵਰਤੇ ਨੇ, ਕਿੰਨੇ ਵਰਤੇ ਨੇ, ਕਿਸ ਚੀਜ਼ ਉੱਤੇ ਨੇ, ਉਹਦਾ ਲੇਖਾ ਜੋਖਾ ਜਿਹੜਾ ਜੀ ਉਹ ਸਾਰੇ ਦਾ ਸਾਰਾ ਰੱਖਿਆ। ਬਾਕੀਆਂ ਨੇ ਅਜਿਹਾ ਲੇਖਾ ਜੋਖਾ ਜਿਹੜਾ ਜੀ ਕਿਸੇ ਨੇ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਦੂਜੇ ਮੀਡੀਆ ਦੇ ਰਾਹੀਂ ਅਜੇ ਨਹੀਂ ਰੱਖਿਆ ਜੀ। ਤੇ ਅੱਗੇ ਗੱਲ ਕਰਦੇ ਜੀ ਸਿੱਟ ਦੀ। ਮਨਤਾਰ ਬਰਾੜ ਵੀ ਇਸੇ ਤਰ੍ਹਾਂ ਤੁਰਿਆ ਫਿਰਦਾ, ਉਸ ਤੇ ਵੀ ਸ਼ਿਕੰਜਾ ਨਹੀਂ ਕੱਸ ਹੋਇਆ ਤੇ ਸਿੱਟ ਦਾ ਜੋਸ਼ ਵੀ ਮੱਠਾ ਪਿਆ ਹੋਇਆ। ਬੇਸ਼ੱਕ ਜੀ ਫਰੀਦਕੋਟ ਦੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਤੇ IPS ਅਧਿਕਾਰੀ ਸੁਖਵਿੰਦਰ ਸਿੰਘ ਮਾਨ ਨੂੰ ਪੁੱਛ ਪੜਤਾਲ ਦੇ ਵਾਸਤੇ ਸਿੱਟ ਨੇ ਜਿਹੜਾ ਜੀ ਉਹ ਬੁਲਾਇਆ ਔਰ ਉਹ SSP ਜਿਹੜੇ ਸਤਿੰਦਰਪਾਲ ਸੀ ਉਹਨਾਂ ਵੱਲੋਂ ਉਹਨੂੰ ਪੁੱਛਗਿੱਛ ਜਿਹੜੀ ਹੈ ਜੀ ਉਹ ਕੀ ਗਈ ਆ। ਸੁਖਵਿੰਦਰ ਸਿੰਘ ਮਾਨ ਇਸ ਤੋਂ ਪਹਿਲਾਂ ਵੀ 2 ਵਾਰੀ ਜਾਂਚ ਟੀਮ ਸਿੱਟ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਹੋ ਚੁੱਕੇ ਆ। ਕੋਟਕਪੂਰਾ ਤੇ ਬਾਈਬਲ ਕਲਾਂ ਕਾਂਡ ਦੇ ਵੇਲੇ ਸੁਖਵਿੰਦਰ ਸਿੰਘ ਮਾਨ ਫਰੀਦਕੋਟ ਦੇ ਵਿੱਚ SSP ਦੇ ਵਜੋਂ ਜਿਹੜਾ ਜੀ ਉਹ ਤਾਇਨਾਤ ਸੀਗੇ। ਜਾਂਚ ਟੀਮ ਨੇ ਉਹਨਾਂ ਨੂੰ ਗਵਾਹ ਦੇ ਵਜੋਂ ਪੇਸ਼ ਹੋਣ ਲਈ ਜਿਹੜਾ ਉਹ ਕਿਹਾ ਸੀਗਾ, ਪਰ ਜਿਹੜੇ ਪਰਮਰਾਜ ਸਿੰਘ ਉਮਰਾ ਨੰਗਲ ਨੇ ਉਹਨਾਂ ਦੀ ਜ਼ਮਾਨਤ ਮਿਲਣ ਤੋਂ ਬਾਅਦ ਜਿਹੜੀ SIT ਨੇ ਜੋ ਕੁਝ ਜਿਹੜਾ ਜੀ ਤਿਆਰ ਕੀਤਾ ਉਹਦੇ ਉੱਤੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਉਹ ਲੱਗ ਗਏ। 11 ਸਫ਼ਿਆਂ ਦੇ ਲਿਖੇ ਗਏ ਹੁਕਮ ਦੇ ਵਿੱਚ SIT ਦੀ ਜਿਹੜੀ ਹੁਣ ਤੱਕ ਦੀ ਪੜਤਾਲ ਹੈ ਉਹ ਕਟਹਿਰੇ ਦੇ ਵਿੱਚ ਜਿਹੜੀ ਉਹ ਖੜੀ ਹੁੰਦੀ ਆ। ਅਦਾਲਤ ਦੇ ਹੁਕਮ ਦੇ ਮੁਤਾਬਕ ਜਾਂਚ ਟੀਮ ਦੇ ਉਹ ਦਾਅਵੇ ਪੂਰੀ ਤਰ੍ਹਾਂ ਰੱਦ ਹੋ ਗਏ ਆ, ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਉਮਰਾ ਨੰਗਲ ਗੋਲੀ ਚਲਾਉਣ ਵਾਲੀ ਪੁਲਿਸ ਪਾਰਟੀ ਦੀ ਅਗਵਾਈ ਕਰ ਰਿਹਾ ਸੀ। ਉਮਰਾ ਨੰਗਲ ਅਣਅਧਿਕਾਰਤ ਤਰੀਕੇ ਦੇ ਨਾਲ ਕੋਟਕਪੂਰਾ ਜਿਹੜਾ ਜੀ ਉਹ ਪਹੁੰਚਿਆ ਸੀਗਾ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ SP ਬਿਕਰਮ ਸਿੰਘ ਤੇ ਇੰਸਪੈਕਟਰ ਪ੍ਰਦੀਪ ਸਿੰਘ ਥਾਣਾ ਬਾਜਾਖਾਨਾ ਦੇ ਸਾਬਕਾ SHO ਨੂੰ ਜ਼ਮਾਨਤ ਦੇਣ ਦੇ ਵੇਲੇ ਇਹ ਗੱਲ ਕਹੀ ਸੀ ਕਿ ਮੁੱਢਲੇ ਰੂਪ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਖਿਲਾਫ ਅਪਰਾਧਿਕ ਮਾਮਲਾ ਬਣਦਾ ਨਜ਼ਰ ਨਹੀਂ ਆ ਰਿਹਾ ਔਰ ਇਹ ਜਿਹੜੀ ਦੀ ਜ਼ਮਾਨਤਾਂ ਹੋ ਜਾਣੀਆਂ, ਇਹ SIT ਦੀ ਕਾਰਗੁਜ਼ਾਰੀ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਗਿਆ ਔਰ ਇਹਦੇ ਸੰਬੰਧੀ ਪੰਜਾਬ ਸਰਕਾਰ ਦੇ ਦਾਅਵੇ ਵੀ ਸ਼ੱਕ ਦੇ ਘੇਰੇ ਦੇ ਵਿੱਚ ਜਿਹੜਾ ਜੀ ਉਹ ਆ ਗਿਆ, ਕਿਉਂਕਿ ਜਾਂਚ ਟੀਮ ਨੇ ਕਿਹਾ ਸੀਗਾ ਕਿ ਉਹ ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤਾਂ ਰੱਦ ਕਰਵਾਉਣ ਲਈ ਹਾਈ ਕੋਰਟ ਦੇ ਵਿੱਚ ਪਹੁੰਚ ਕਰੂਗੀ। 1 ਮਹੀਨਾ ਬੀਤ ਗਿਆ, ਅਜੇ ਤੱਕ ਸਿੱਟ ਦੇ ਵੱਲੋਂ ਕੋਈ ਰਿਵਿਊ ਪਟੀਸ਼ਨ ਵੀ ਜਿਹੜੀ ਹੈ ਜੀ ਉਹ ਦਾਇਰ ਨਹੀਂ ਕੀਤੀ ਗਈ ਔਰ ਇਹ ਕਿਹਾ ਜਾ ਰਿਹਾ ਕਿ ਜਾਂਚ ਟੀਮ ਦੇ ਕੋਲੇ ਪੇਸ਼ਗੀ ਜ਼ਮਾਨਤਾਂ ਰੱਦ ਕਰਾਉਣ ਲਈ ਕੋਈ ਠੋਸ ਸਬੂਤ ਨਹੀਂ ਜਿਹੜੇ ਜੀ ਉਹ ਹੈਗੇ। ਮਨਤਾਰ ਸਿੰਘ ਬਰਾੜ ਜੀ ਨੂੰ ਪਰਚੇ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ, ਗੰਭੀਰ ਧਾਰਾਵਾਂ ਨੇ ਜਿਹਦੇ ਤਹਿਤ ਪਰਚਾ ਦਰਜ ਹੋਇਆ, ਪਰ SIT ਨੇ ਕੋਈ ਛਾਪੇਮਾਰੀ ਜਿਹੜੀ ਹੈ ਜੀ ਉਹ ਨਹੀਂ ਕੀਤੀ। ਮਨਤਾਰ ਸਿੰਘ ਬਰਾੜ ਜਿਹੜੇ ਨੇ ਉਹ ਆਮ ਵਾਂਗੂ ਜਿਹੜਾ ਜੀ ਏਰੀਏ ਦੇ ਵਿੱਚ ਵਿਚਰ ਰਹੇ ਆ, ਖੁੱਲ੍ਹੇਆਮ ਕੋਈ ਪੁੱਛ ਪੜਤਾਲ ਜਿਹੜੀ ਜੀ ਉਹ ਨਹੀਂ ਸੀਗੀ। ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੇ ਜਦੋਂ ਕਿਹਾ ਕਿ ਸਿੱਟ ਨੂੰ ਉਹਨਾਂ ਨੇ ਕੋਈ ਸਹਿਯੋਗ ਜਿਹੜਾ ਜੀ ਉਹ ਨਹੀਂ ਕਰਨਾ, ਉਦੋਂ ਬਾਅਦ SIT ਜਿਹੜੀ ਹੈ ਉਹ ਦਬਾਅ ਦੇ ਹੇਠ ਆ ਗਈ ਹੈ। ਹੁਣ ਜਦੋਂ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ, ਜਿਹੜੀ ਰੈਲੀ ਹੋ ਕੇ ਹਟੀ ਆ ਕਿੱਲੀ ਚਹਿਲਾ, ਉਹਦੇ ਵਿੱਚ ਕੀ ਕੁਝ ਜਿਹੜਾ ਜੀ ਉਹ ਕਿਹਾ ਗਿਆ ਸੀ, ਕਿੰਨੇ ਦਾਅਵੇ ਜਿਹੜੇ ਜੀ ਉਹ ਕੀਤੇ ਗਏ ਸੀਗੇ, ਇਹ ਸਾਰੇ ਹੁਣ ਜਿਹੜੇ ਜੀ ਹਾਲ ਦੀ ਘੜੀ ਠੰਡੇ ਪੈਂਦੇ ਨਜ਼ਰ ਆ ਰਹੇ ਆ ਕਿ ਕੀ ਇਹ ਇਸ਼ੂ ਜਿਹੜਾ ਜੀ ਲੋਕ ਸਭਾ ਚੋਣਾਂ ਦੇ ਦੌਰਾਨ ਉੱਭਰੂਗਾ
ਜਾਂ ਨਹੀਂ, ਇਹ ਤਾਂ ਵਿਰੋਧੀ ਧਿਰਾਂ ਦੇ ਉੱਤੇ ਬਹੁਤਾ ਜਿਹੜਾ ਜੀ ਉਹ ਨਿਰਭਰ ਕਰਦਾ। ਬਿਲਕੁਲ ਜੀ ਬਿਲਕੁਲ ਜੀ, ਜ਼ੋਰ ਪੈ ਗਿਆ ਜੀ, ਉੱਪਰੋਂ ਜ਼ੋਰ ਪੈ ਗਿਆ। ਅਤੇ ਅੱਗੇ ਆਪਾਂ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ 2 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਬਿਲਕੁਲ ਜੀ, ਇਹ ਰੁਕ ਨਹੀਂ ਰਿਹਾ ਜੀ ਸਿਲਸਿਲਾ, ਇਹ ਜਿਉਂ ਦਾ ਤਿਉਂ ਜਾਰੀ ਹੈ। 2 ਕਿਸਮ ਦੀਆਂ ਮੌਤਾਂ ਜਿਹੜੀਆਂ ਦੀ ਖਾਸ ਤੌਰ ਤੇ, ਇੱਕ ਕਿਸਾਨ ਖੁਦਕੁਸ਼ੀਆਂ ਤੇ ਦੂਸਰਾ ਜਿਹੜਾ ਹੈ ਜੀ ਜਿਹੜੀਆਂ ਓਵਰਡੋਜ਼ ਦੇ ਨਾਲ ਹੋ ਰਹੀਆਂ ਮੌਤਾਂ। ਇੱਕ ਮੌਤ ਤਾਂ ਮਲੋਟ ਦੇ ਪਿੰਡ ਔਲਖ ਦੇ ਛੋਟੇ ਕਿਸਾਨ ਦੀ ਹੋਈ ਆ, ਜਿੱਥੇ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ ਦੇ ਮੁਲਾਜ਼ਮਾਂ ਦੇ ਵੱਲੋਂ ਪਰੇਸ਼ਾਨ ਕੀਤੇ ਜਾਣ ਕਰਕੇ ਜੀ ਉਹਨੇ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਜਿਹੜੀ ਜੀ ਉਹ ਕਰ ਲਈ ਹੈ। ਜਿਹੜਾ ਇਹ ਮ੍ਰਿਤਕ ਦਾ ਭਰਾ ਹੈ, ਇਹ ਮ੍ਰਿਤਕ ਜਿਹੜਾ ਸੀਗਾ ਡੂੰਗਰ ਸਿੰਘ ਸੀਗਾ ਜੀ, ਉਹਦੇ ਭਰਾ ਨੇ ਇਹ ਕਿਹਾ ਕਿ ਉਹਨੇ ਇੱਕ ਟਰਾਲਾ ਜਿਹੜਾ ਜੀ ਚੋਲਾ ਫਾਈਨੈਂਸ ਕੰਪਨੀ ਦੇ ਰਾਹੀਂ ਲਿਆ ਸੀਗਾ। ਕੰਪਨੀ ਦੇ ਵੱਲੋਂ ਦਿੱਤੇ ਕਰਜ਼ੇ ਦੀਆਂ 33,000 ਰੁਪਏ ਦੀਆਂ ਮਹੀਨਾ ਦੇ ਹਿਸਾਬ ਦੇ ਨਾਲ ਕੋਈ 34 ਕਿਸ਼ਤਾਂ ਬਣਾਈਆਂ ਸੀਗੀਆਂ। ਕਰਜ਼ਾ 3 ਸਾਲਾਂ ਦੇ ਵਿੱਚ ਜਿਹੜਾ ਇਹ ਕਲੀਅਰ ਹੋਣਾ ਸੀਗਾ, ਪਰ ਉਹਦੇ ਭਰਾ ਨੇ 10 ਕਿਸ਼ਤਾਂ ਭਰੀਆਂ। ਕੰਮ ਨਾ ਹੋਣ ਕਰਕੇ ਪਿਛਲੀਆਂ 2 ਕਿਸ਼ਤਾਂ ਟੁੱਟਣ ਕਰਕੇ ਜਿਹੜੇ ਫਾਈਨੈਂਸ ਕੰਪਨੀ ਵਾਲੇ ਸੀਗੇ ਜੀ ਉਹਨੂੰ ਪਰੇਸ਼ਾਨ ਕਰਨ ਲੱਗੇ ਜੀ, ਔਰ ਉਹਦਾ ਟਰਾਲਾ ਜਬਰੀ ਲੈ ਗਏ। ਧਮਕੀਆਂ ਇਹ ਦਿੱਤੀਆਂ ਕਿ ਘਰ ਦਾ ਸਾਰਾ ਸਮਾਨ ਜਿਹੜਾ ਜੀ ਉਹ ਜ਼ਬਤ ਕਰ ਲਿਆ ਜਾਊਗਾ। ਉਹਨੇ ਗੱਡੀ ਮੂਹਰੇ ਆ ਕੇ ਉਹ ਕਰ ਲਈ। ਦੂਜਾ ਸਬ ਡਿਵੀਜ਼ਨ ਪਾਤੜਾ ਦਾ ਪਿੰਡ ਹੈ ਨਾਈਵਾਲਾ, ਇੱਥੋਂ ਦਾ ਸੁਸ਼ੀਲ ਕੁਮਾਰ ਹੈ ਜਿਹੜਾ ਸੀਗਾ 40 ਸਾਲਾਂ ਦਾ, ਉਹਨੇ 10 ਲੱਖ ਰੁਪਏ ਦੇ ਕਰਜ਼ੇ ਤੋਂ ਪਰੇਸ਼ਾਨ ਸੀਗਾ ਜੀ। ਫਾਹਾ ਲੈ ਕੇ ਉਹਨੇ ਵੀ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕਰ ਲਈ। ਸੁਸ਼ੀਲ ਕੁਮਾਰ ਦੀ ਜਿਹੜੀ ਪਤਨੀ ਆ ਉਹ ਕਹਿੰਦੀ ਕਿ ਉਹਨਾਂ ਦੇ ਕੋਲੇ 4 ਏਕੜ ਜ਼ਮੀਨ ਹੈ। ਉਹਦੇ ਪਤੀ ਨੂੰ ਲਗਾਤਾਰ 3 ਵਾਰੀ ਖੇਤਾਂ ਦੇ ਵਿੱਚ ਬੋਰ ਕਰਵਾਉਣਾ ਪਿਆ, ਜਿਹਦੇ ਕਰਕੇ ਉਹਨਾਂ ਦੇ ਸਿਰ ਦੇ ਉੱਤੇ 10 ਲੱਖ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਚੜ੍ਹ ਗਿਆ, ਜਿਹਦੇ ਕਰਕੇ ਇਹ ਜਿਹੜਾ ਸੀਗਾ ਉਹ ਕਿਸਾਨ ਖੁਦਕੁਸ਼ੀ ਕਰ ਗਿਆ। ਆਪਾਂ ਜਿਹੜੀ ਪਹਿਲਾਂ ਡਿਟੇਲ ਜਿਹੜੀ ਉਹ ਦਿੱਤੀ ਹੈ ਕਿ 2-2 ਹਜ਼ਾਰ ਰੁਪਏ ਵਾਲੀ, ਉਹ ਹੁਣ ਕੀ ਜਿਹੜਾ ਵੀ ਉਹ ਕੰਮ ਕਰੂਗੀ। ਕਿਸਾਨ ਨੂੰ ਤਾਂ ਜਿਹੋ ਜਿਹੇ ਹਾਲਾਤਾਂ ਦੇ ਉੱਤੇ ਸਰਕਾਰਾਂ ਨੇ ਜਿਹੜਾ ਜੀ ਉਹ ਪਹੁੰਚਾ ਦਿੱਤਾ, ਉੱਥੇ ਜਿਹੜਾ ਜੀ ਬੇਸ਼ੱਕ ਉਹ ਖੁਦਕੁਸ਼ੀ ਜਿਹੜੀ ਜੀ ਉਹ ਕਰ ਰਿਹਾ, ਕੋਈ ਰਾਹ ਤਾਂ ਨਹੀਂ ਹੈਗਾ, ਕਿਉਂਕਿ ਪਤਾ ਨਹੀਂ ਕਿਵੇਂ ਕਿਸਾਨ ਨੂੰ ਜਿਹੜੀ ਜੀ ਇਹ ਗੱਲ ਸਮਝਾਈ ਜਾ ਸਕੂਗੀ ਕਿ ਉਹਦੇ ਖੁਦਕੁਸ਼ੀ ਕਰਨ ਤੋਂ ਬਾਅਦ ਉਹਦੇ ਪਰਿਵਾਰ ਨੂੰ ਕੋਈ ਨਹੀਂ ਪੁੱਛਦਾ ਜੀ, ਪਰਿਵਾਰ ਜਿਹੜਾ ਉਹ ਰੁਲ ਜਾਂਦਾ। ਬਿਲਕੁਲ ਜੀ ਬਿਲਕੁਲ, 4 ਦਿਨ ਹੀ ਆਉਂਦੇ ਆ ਸਾਰੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।